ਪਹਿਲਾਂ ਤਾਂ ਇਦਾਂ ਕਿ ਹੁਣੇ ਹੀ ਜਿਹੜੀ ਅਪਡੇਟ ਉਹ ਆਇਆ ਵਾ ਤੇ ਮੇਰੇ ਖਿਆਲ ਮੈਂ ਚੈੱਕ ਵੀ ਕਰ ਰਿਹਾ ਸੀ ਇੰਟਰਨੈਟ ਤੇ ਸ਼ਾਇਦ ਪਹਿਲਾਂ ਹੀ ਆਪਾਂ ਜਿਹੜੀ ਖਬਰ ਸੁਣਾਉਣ ਲੱਗੇ ਹਾਂ। ਸੋ ਇਦਾਂ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਦੇ ਉੱਤੇ ਅਪਡੇਟ ਆਊਗਾ। ਸੋ ਠੀਕ ਜਿੰਨੀ ਹੈ ਹੁਣ ਇਨਫੋਰਮੇਸ਼ਨ ਹੈਗੀ ਉਹਦੇ ਹਿਸਾਬ ਨਾਲ ਅੱਗੇ ਚੱਲ ਰਹੇ ਹਾਂ। ਸੋ ਇਹ ਹੈ ਜੀ ਬ੍ਰੇਕਿੰਗ ਨਿਊਜ਼ ਕਿ ਜਿਹੜੇ ਅਸਾਲਮ ਵਾਲੇ ਸੀਗੇ ਕੇਸ, ਜਿਹਨਾਂ ਦੇ ਕੇਸ ਪਾਸ ਹੋਏ ਆ, ਉਹਨਾਂ ਨੂੰ ਪਹਿਲਾਂ 1 ਸਾਲ ਵੇਟ ਕਰਨਾ ਪੈਂਦਾ ਸੀਗਾ ਗ੍ਰੀਨ ਕਾਰਡ ਫਾਈਲ ਕਰਨ ਲਈ। ਸੋ ਇਹਨਾਂ ਨੇ ਜਿਹੜੀ 1 ਸਾਲ ਦੀ ਉਹ ਰਿਕੁਆਇਰਮੈਂਟ ਆ, ਉਹਦੇ ਵਿੱਚ ਇਹਨਾਂ ਨੇ ਪਾਲਿਸੀ ਨੂੰ ਇੰਟਰਪ੍ਰੇਟ ਇਸ ਹਿਸਾਬ ਨਾਲ ਕੀਤਾ ਕਿ ਉਹ ਕਹਿੰਦੇ ਕਿ ਸਾਨੂੰ ਜਿਹੜੀ 1 ਸਾਲ ਦੀ ਰਿਕੁਆਇਰਮੈਂਟ ਹੈ ਕਿ ਤੁਸੀਂ ਫਿਜ਼ੀਕਲੀ ਪ੍ਰੈਜ਼ੈਂਟ ਹੋਣੇ ਚਾਹੀਦੇ ਹੋ ਐਟ ਦਾ ਟਾਈਮ ਆਫ ਫਾਈਲਿੰਗ। ਤੇ ਫਿਜ਼ੀਕਲੀ ਪ੍ਰੈਜ਼ੈਂਟ ਮੈਟਰ ਨਹੀਂ ਕਰਦਾ, ਜਦੋਂ ਆਪਾਂ ਤੁਹਾਡਾ ਗ੍ਰੀਨ ਕਾਰਡ ਅਪਰੂਵ ਕਰਨਾ ਬਾਏ ਦੈਟ ਟਾਈਮ ਤੁਸੀਂ ਫਿਜ਼ੀਕਲੀ ਪ੍ਰੈਜ਼ੈਂਟ ਹੋਣੇ ਚਾਹੀਦੇ ਹੋ। ਸੋ ਕਹਿਣ ਦਾ ਮਤਲਬ ਹੈਗਾ ਕਿ ਉਹਨੂੰ ਪਹਿਲਾਂ ਇੰਟਰਪ੍ਰੇਟ ਇਸ ਹਿਸਾਬ ਨਾਲ ਕੀਤਾ ਜਾਂਦਾ ਸੀ ਕਿ ਅਸਾਈਲਮ ਪਾਸ ਹੋਣ ਤੋਂ ਬਾਅਦ ਤੁਹਾਨੂੰ 1 ਸਾਲ ਵੇਟ ਕਰਨੀ ਪਊਗੀ, ਫਿਰ ਤੁਸੀਂ ਗ੍ਰੀਨ ਕਾਰਡ ਫਾਈਲ ਕਰੋਗੇ। ਹੁਣ ਉਹ ਕਹਿੰਦੇ ਆ ਕਿ ਤੁਸੀਂ ਜਦੋਂ ਇਮੀਗ੍ਰੇਸ਼ਨ ਨੇ ਤੁਹਾਡੀ ਐਪਲੀਕੇਸ਼ਨ ਦੇ ਉੱਤੇ ਫੈਸਲਾ ਲੈਣਾ ਗ੍ਰੀਨ ਕਾਰਡ ਲਈ, ਤੇ ਤਦ ਤੱਕ ਤੁਹਾਨੂੰ ਸਾਲ ਹੋਣਾ ਚਾਹੀਦਾ। ਸੋ ਸਾਨੂੰ ਹੁਣ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਲ ਤੋਂ ਉੱਤੇ ਇਹ ਆਲਰੇਡੀ ਲਾ ਰਹੇ ਆ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਅਪਰੂਵ ਕਰਨ ਲਈ 485 ਐਡਜਸਟਮੈਂਟ ਆਫ ਸਟੇਟਸ ਜਿਹਨੂੰ ਕਹਿੰਦੇ ਆ। ਸੋ ਨਵੀਆਂ ਅਮੈਂਡਮੈਂਟ ਦੇ ਥੱਲੇ ਹੁਣ ਤੁਹਾਡਾ ਅਸਾਈਲਮ ਪਾਸ ਹੋਣ ਤੋਂ ਬਾਅਦ ਇਮੀਡੀਏਟਲੀ ਬਾਅਦ ਤੁਸੀਂ ਆਪਣਾ ਜਿਹੜਾ ਗ੍ਰੀਨ ਕਾਰਡ ਆ ਉਹ ਫਾਈਲ ਕਰ ਸਕਦੇ ਆ। ਤੇ 1 ਸਾਲ ਵੇਟ ਕਰਨ ਦੀ ਪਾਲਿਸੀ ਤੋਂ ਇਹ ਪਤਾ ਲੱਗ ਰਿਹਾ ਕਿ 1 ਸਾਲ ਵੇਟ ਕਰਨ ਦੀ ਸ਼ਾਇਦ ਹੁਣ ਲੋੜ ਜਿਹੜੀ ਆ ਉਹ ਨਹੀਂ ਪਊਗੀ, ਕਿਉਂਕਿ 1 ਸਾਲ ਉਹਨਾਂ ਦਾ ਤੁਹਾਡਾ ਵੇਟ ਕਰਦੇ ਕਰਦੇ ਲੰਘ ਜਾਣਾ। ਸੋ ਇਹ ਹੈ ਕਿ ਉਹ ਐਪਲੀਕੇਸ਼ਨ ਹੁਣ ਰਾਈਟ ਵੇ ਕੇਸ ਪਾਸ ਹੋਣ ਤੋਂ ਬਾਅਦ ਫਾਈਲ ਕੀਤੀ ਜਾ ਸਕਦੀ ਹੈ। ਜੀ ਜੀ। ਸੋ ਇਹ ਚੰਗੀ ਗੱਲ ਆ, ਥੋੜੀ ਜੀ ਤੇਜ਼ੀ ਆਊਗੀ ਗ੍ਰੀਨ ਕਾਰਡ ਮਿਲਣ ਵਾਲਿਆਂ ਦੇ ਵਿੱਚ, ਉਹਨਾਂ ਨੂੰ ਥੋੜੀ ਤੇਜ਼ੀ ਆਊਗੀ, ਅਪਲਾਈ ਜਿਹੜੇ ਆ ਉਹ ਜਲਦੀ ਕਰ ਸਕਣਗੇ, ਸਾਲ ਦੀ ਜਿਹੜੀ ਉਹ ਵੇਟ ਨਹੀਂ ਆ। ਪਰ ਅਸਾਈਲਮ ਪ੍ਰਾਪਤ ਕਰਨ ਦੀ ਜਿਹੜੀ ਜਦੋਜਹਿਦ ਆ ਉਹ ਉਦਾਂ ਹੀ ਆ। ਉਹ ਤਾਂ ਉਦਾਂ ਹੀ ਹੈ, ਹਾਂਜੀ। ਹੁਣ ਉਹ ਤਾਂ ਉਹਦੇ ਵਿੱਚ ਨਹੀਂ, ਜਿਹੜਾ ਇਹ ਆ ਵੀ ਹੁਣ ਸਾਲ ਵੇਟ ਕਰਨ ਦੀ ਬਜਾਏ ਤੁਸੀਂ ਡਾਇਰੈਕਟ ਸਿੱਧਾ ਹੀ ਗ੍ਰੀਨ ਕਾਰਡ ਜਿਹੜਾ ਉਹ ਫਾਈਲ ਕਰ ਸਕਦੇ ਹੋ ਫਿਰ ਉਸ ਦੇ ਵਿੱਚ। ਪਰ ਇਹ ਹੈ ਕਿ ਜਿਹੜਾ ਹੁਣ ਥੋੜੀ ਜਿਹੀ ਡਿਸਕਸ਼ਨ, ਕਿਉਂਕਿ ਪਿਛਲੀ ਵਾਰੀ ਵੀ ਕਾਲਰ ਕਿਸੇ ਨੇ ਕਿਹਾ ਸੀਗਾ ਕਿ ਕੇਸ ਪਾਸ ਹੋਣ ਤੋਂ ਬਾਅਦ ਫੈਮਲੀਆਂ ਦਾ ਕਿੱਦਾਂ, ਉਹਨਾਂ ਦੇ ਬਾਰੇ ਦੱਸ ਦਿਓ ਕੀ ਪ੍ਰੋਸੈਸ ਆ। ਸੋ ਲੋਕਾਂ ਨੂੰ ਹੁਣ ਇਹ ਕਲੈਰੀਫਿਕੇਸ਼ਨ ਨਹੀਂ ਕਿ ਅਸਾਈਲਮ ਦੀ ਤਾਂ ਆਪਾਂ ਬੜੀ ਵਾਰੀ ਗੱਲ ਕਰ ਲਈ ਕਿ ਅਸਾਈਲਮ ਕਿੱਦਾਂ, ਕੋਰਟ ਦਾ ਕੀ ਹਿਸਾਬ ਕਿਤਾਬ ਆ। ਸੋ ਅੱਜ ਦਾ ਜਿਹੜਾ ਸ਼ੋਅ ਆ ਸਾਰਾ ਉਹਨਾਂ ਵਾਸਤੇ ਆ ਜਿਨ੍ਹਾਂ ਦੇ ਕੇਸ ਜਿਹੜੇ ਪਾਸ ਹੋਏ ਆ। ਸੋ ਉਹਦੇ ਬਾਰੇ ਆਪਾਂ ਗੱਲ ਵੈਸੇ ਹੀ ਕਰਨੀ ਸੀਗੀ। ਸੋ ਟੌਪਿਕ ਰਿਸਰਚ ਕਰਦੇ ਕਰਦੇ ਆਪਣਾ ਦੇਖਿਆ ਕਿ ਰੈਗੂਲੇਸ਼ਨ ਦੀ ਉਹਨਾਂ ਨੇ ਇੰਟਰਪ੍ਰੀਟੇਸ਼ਨ ਇਹ ਰੱਖੀ ਆ ਕਿ ਸਾਨੂੰ ਹੁਣ ਇਹ ਹੈ ਕਿ ਵੇਟ ਕਰਨ ਦੀ ਵੀ ਲੋੜ ਨਹੀਂ, ਪਹਿਲਾਂ ਆਪਾਂ ਸਿੱਧੇ ਜਿਹੜਾ ਫਾਈਲ ਕਰ ਸਕਦੇ ਹਾਂ ਤੇ ਬਾਅਦ ਚ ਉਹਨਾਂ ਨੂੰ ਆਰਗੂ ਕਰ ਸਕਦੇ ਹਾਂ ਕਿ ਜਿਹੜਾ 1 ਸਾਲ ਆ ਤੁਹਾਡਾ ਉਹ ਤੁਹਾਨੂੰ ਐਟ ਦਾ ਟਾਈਮ ਆਫ ਅਪਰੂਵਲ ਤੇ ਮੈਟਰ ਕਰਦਾ ਕੀ ਆ। ਤੇ ਜਿਹੜਾ ਦੱਸਦੇ ਜਾਈਏ ਕਿ ਜਿਹੜਾ ਅਸਾਈਲਮ ਤੇ ਅਸਾਈਲੀ ਤੇ ਰਿਫਿਊਜੀ ਆ, ਇਹ ਦੋਨਾਂ ਦੇ ਜਿਹੜੀ ਐਡਜਸਟਮੈਂਟ ਆਫ ਸਟੇਟਸ ਦੇ ਜਿਹੜੇ ਪ੍ਰੋਸੈਸ ਸੀਗੇ ਇਹ ਅਲੱਗ-ਅਲੱਗ ਆ। ਠੀਕ ਹੈ। ਇਹਨੂੰ ਕਈ ਲੋਕੀ ਜਿਹੜੇ ਕਾਫੀ ਆਪਣੇ ਨਾ ਮਿਕਸ ਕਰ ਦਿੰਦੇ ਆ ਕਿ ਅਸਾਈਲੀ ਦੀਆਂ ਰਿਕੁਆਇਰਮੈਂਟ ਹੋਰ ਆ, ਰਿਫਿਊਜੀ ਦੀਆਂ ਰਿਕੁਆਇਰਮੈਂਟ ਹੋਰ ਆ। ਤੇ ਅੱਜ ਸਾਰੇ ਆਪਾਂ ਇਸੇ ਟੌਪਿਕ ਬਾਰੇ ਡਿਸਕਸ ਜਿਹੜੀ ਕਰਾਂਗੇ। ਠੀਕ ਹੈ ਠੀਕ ਹੈ। ਸੋ ਬ੍ਰੇਕਿੰਗ ਨਿਊਜ਼ ਇੱਕ ਵਾਰੀ ਫੇਰ ਜਿਹੜਾ ਦੱਸਦੇ ਜਾਈਏ, ਅਸਾਈਲਮ ਪਾਸ ਹੋਣ ਤੋਂ ਬਾਅਦ ਜਿਹੜਾ 1 ਸਾਲ ਦੀ ਵੇਟ ਕਰਨੀ ਪੈਂਦੀ ਸੀਗੀ ਗ੍ਰੀਨ ਕਾਰਡ ਫਾਈਲ ਕਰਨ ਦੇ ਲਈ, ਉਹ ਉਹਨਾਂ ਨੇ ਬੇਸਿਕਲੀ ਵਿੱਚੋਂ ਕੱਟ ਕਰ ਦਿੱਤੀ ਆ। ਜੋ ਲੇਟੈਸਟ ਜਿਹੜੀ ਜਾਣਕਾਰੀ ਆ ਉਹ ਤੁਸੀਂ ਨਾਲ ਦੇ ਨਾਲ ਹੀ ਬੇਸਿਕਲੀ ਗ੍ਰੀਨ ਕਾਰਡ ਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਆ। ਉਹ ਫਿਰ ਅਕਸਰ ਜਿਹੜਾ ਆਪਾਂ ਅਟਰਨੀ ਟਰਕੀਆਂ ਜੀ ਪੁੱਛਦੇ ਹਾਂ ਵੀ ਹਾਂ ਜੀ ਪਹਿਲਾਂ I-94 ਲੈ ਕੇ ਆਓ, ਸਾਰਾ ਕੁਛ ਉਹ ਪ੍ਰੋਸੈਸ ਰਹਿਣਾ ਆ ਜਾਂ ਉਹ ਵਿੱਚੋਂ ਨਿਕਲ ਜਾਣਾ ਆ? ਅਜੇ ਕੁਛ ਅਜੇ ਕਲੈਰਿਟੀ ਹੈ ਕਿ ਨਹੀਂ ਇਹਦੇ ਬਾਰੇ? I-94 ਤੁਹਾਨੂੰ ਰਾਈਟ ਵੇ ਮਿਲ ਜਾਂਦਾ ਮਹੀਨੇ ਚ। ਸੋ ਇੰਨਾ ਕੁ ਤਾਂ ਤੁਹਾਨੂੰ ਡਾਕੂਮੈਂਟ ਵਗੈਰਾ ਇਕੱਠੇ ਕਰਦੇ ਵੀ ਇੰਨਾ ਕੁ ਟਾਈਮ ਲੱਗ ਜਾਂਦਾ। ਸੋ I-94 ਤੋਂ ਬਿਨਾਂ ਵੀ ਕੀਤਾ ਜਾ ਸਕਦਾ ਹੈਗਾ, ਪਰ ਮੇਰੀ ਸਲਾਹ ਸਾਰਿਆਂ ਨੂੰ ਇਹੀ ਹੋਊਗੀ ਕਿ ਤੁਸੀਂ I-94 ਲੈ ਕੇ ਕਰੋ ਤਾਂ ਕਿ ਉਹਨਾਂ ਨੂੰ ਤੁਹਾਡਾ ਸਟੇਟਸ ਜਿਹੜਾ ਐਡਜੂਡੀਕੇਟ ਕਰਨ ਚ ਕੋਈ ਪ੍ਰੋਬਲਮ ਨਾ ਆਵੇ। ਚਲੋ ਜੀ। ਇਹ ਆ ਵੀ ਹੁਣ ਸਾਲ ਜਿਹੜਾ ਇੰਤਜ਼ਾਰ ਆ ਉਹ ਤੁਹਾਡਾ ਘਟ ਗਿਆ ਆ ਅਸਾਈਲਮ ਪਾਸ ਹੋਣ ਤੋਂ ਬਾਅਦ ਦੇ ਵਿੱਚ। ਤੁਸੀਂ ਨਾਲ ਦੇ ਨਾਲ ਹੀ ਜਿਹੜਾ ਇਸੇ ਨੂੰ ਐਡਜਸਟਮੈਂਟ ਆਫ ਸਟੇਟਸ ਹੀ ਫਿਰ ਇਹ ਆਖਿਆ ਜਾਣਾ ਹੈ ਜਾਂ ਰਜਿਸਟਰਡ ਟੂ ਪਰਮਾਨੈਂਟ ਰੈਜ਼ੀਡੈਂਟ, ਜਾਂ ਇਹ ਵੱਖਰੀ ਐਪਲੀਕੇਸ਼ਨ ਨਾਲ ਉਹੀ ਚੀਜ਼ ਸੇਮ ਥਿੰਗ ਹੀ ਰਹਿਣੀ ਹੈ? ਉਹੀ ਚੀਜ਼ ਆ I-485 ਐਪਲੀਕੇਸ਼ਨ ਹੁੰਦੀ ਹੈ।